ਐਸੋਸੀਏਟ ਪ੍ਰੈਸ ਅੱਜ ਰਿਪੋਰਟ ਕਰ ਰਹੀ ਹੈ ਹਰਜੋਤ ਸਿੰਘ ਜੀ ਵੀ ਟਰੰਪ ਹੋਣਾ ਦੇ ਕਾਰਜਕਾਲ ਤੋਂ ਬਾਅਦ ਦੇ ਵਿੱਚ ਜਿਹੜੀ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਇਸ ਖਬਰ ਤੋਂ ਵੀ ਕੰਮ ਅਕਸਰ ਕਰੂਗਾ ਕੌਣ। ਕਹਿੰਦੇ ਵੀ ਪ੍ਰੀਲਿਮਿਨਰੀ ਡਾਟਾ ਇਹ ਸ਼ੋ ਕਰ ਰਿਹਾ ਵੀ 1.2 ਮਾਈਗ੍ਰੈਂਟਸ ਜਿਹੜੇ ਇਮੀਗ੍ਰੈਂਟਸ ਆ ਉਹ ਜਾ ਚੁੱਕੇ ਨੇ ਯੂਐਸ ਦੀ ਲੇਬਰ ਫੋਰਸ ਦੇ ਵਿੱਚੋਂ ਉਹ ਉੱਡ ਚੁੱਕੇ ਨੇ, ਯਾਨੀ ਕਿ 12 ਲੱਖ ਕਾਮੇ ਯੂਐਸ ਦੀ ਲੇਬਰ ਫੋਰਸ ਨੂੰ ਅਲਵਿਦਾ ਆਖ ਚੁੱਕੇ ਨੇ, ਜਾਂ ਡਰਦੇ ਕੰਮ ਤੇ ਨਹੀਂ ਆ ਰਹੇ, ਜਾਂ ਆਈਦਰ ਉਹ ਡਿਟੇਨ ਵੀ ਕਈ ਹੋ ਚੁੱਕੇ ਹੋਣਗੇ, ਕਈਆਂ ਨੂੰ ਉਹਨਾਂ ਨੇ ਜਿਹੜਾ ਆ ਡਿਪੋਰਟ ਵੀ ਕਰ ਦਿੱਤਾ ਹੋਊਗਾ। ਸੋ ਇਹ ਕਹਿੰਦੇ ਵੀ ਮੁੱਢਲਾ ਜਿਹੜਾ ਡਾਟਾ ਆ ਉਹ ਦੱਸ ਰਿਹਾ ਹੈਗਾ ਆ। ਸੋ ਬਹੁਤ ਸਾਰੇ ਲੋਕ ਜਿਹੜੇ ਖੇਤਾਂ 'ਚ ਕੰਮ ਕਰਦੇ ਨੇ, ਕੰਸਟਰਕਸ਼ਨ 'ਚ ਜਿਹੜਾ ਉਹ ਕੰਮ ਕਰਦੇ ਨੇ, ਉਹ ਕਿਤੇ ਨਾ ਕਿਤੇ ਬਾਰਡਰ ਟੱਪ ਕੇ ਇੱਥੇ ਆਏ ਨੇ। ਅਸਾਈਲਮ ਦੇ ਕੇਸ ਉਹਨਾਂ ਨੇ ਅਪਲਾਈ ਕੀਤੇ ਨੇ। ਅਮਰੀਕਾ ਦੀ ਸਰਕਾਰ ਹੀ ਫਿਰ ਉਹਨਾਂ ਨੂੰ ਕਈ ਵਰਕ ਪਰਮਿਟ ਦਿੰਦੀ ਆ, ਕਈ ਵਾਰੀ ਕੰਮ ਵੀ ਕਰਦੇ, ਕਈਆਂ ਕੋਲ ਕੋਈ ਕਾਗਜ਼ ਪੱਤਰ ਵੀ ਨਹੀਂ ਹੁੰਦਾ। ਸੋ ਮਿਕਸ ਬੈਗ ਹੈਗਾ ਆ ਕਾਮਿਆਂ ਦਾ। ਪਰ ਕਹਿੰਦੇ ਵੀ ਕੁੱਲ ਮਿਲਾ ਕੇ 12 ਜਿਹੜੇ ਲੱਖ 1.2 ਮਿਲੀਅਨ ਕਾਮੇ ਇਸ ਟਾਈਮ ਲੇਬਰ ਫੋਰਸ ਦੇ ਵਿੱਚੋਂ ਉੱਡ ਚੁੱਕੇ ਨੇ। ਇਹ ਜਿਹੜਾ ਡਾਟਾ ਆ ਉਹ ਸ਼ੋ ਜਿਹੜਾ ਉਹ ਕਰਦਾ ਆ। ਸੋ ਟਰੰਪ ਹੋਣਾ ਦੀਆਂ ਜਿਹੜੀਆਂ ਇਮੀਗ੍ਰੇਸ਼ਨ ਪਾਲਿਸੀਜ਼ ਆ ਉਹ ਕਹਿੰਦੇ ਵੀ ਕਾਫੀ ਜ਼ਿਆਦਾ ਇਸ ਦੇ ਉੱਤੇ ਇੰਪੈਕਟ ਕਰ ਰਿਹਾ। ਪਿਊ ਰਿਸਰਚ ਸੈਂਟਰ ਦਾ ਨੇ ਡਾਟਾ ਜਿਹੜਾ ਸੈਂਸਸ ਬਿਊਰੋ ਦਾ ਪ੍ਰੀਲਿਮਿਨਰੀ ਡਾਟਾ ਆ ਉਸ ਨੂੰ ਐਨਾਲਾਈਜ਼ ਕਰਨ ਤੋਂ ਬਾਅਦ ਦੇ ਵਿੱਚ ਇਸ ਆંકੜੇ ਦੇ ਉੱਤੇ ਉਹ ਪਹੁੰਚੇ ਨੇ। ਯੂਐਸ ਦੀ ਵਰਕਫੋਰਸ ਦੇ ਵਿੱਚ ਕਹਿੰਦੇ ਵੀ ਇਮੀਗ੍ਰੈਂਟਸ ਦਾ ਤਕਰੀਬਨ 20% ਜਿਹੜਾ ਆ ਉਹ ਹੁੰਦਾ ਆ ਵੀ 20% ਕਾਮੇ ਇਮੀਗ੍ਰੈਂਟਸ ਨੇ ਜਿਹੜੇ ਯੂਐਸ ਦੀ ਵਰਕਫੋਰਸ ਦੇ ਵਿੱਚ। ਜਿਹੜਾ ਡਾਟਾ ਜਿਹੜਾ ਇਸ ਟਾਈਮ ਇਹ ਸ਼ੋ ਕਰਦਾ ਹੈ ਨਾਲ ਵੀ ਜਿਹੜੇ ਕਾਮੇ ਆ ਫਾਰਮਿੰਗ ਦੇ ਵਿੱਚ 45% ਜਿਹੜੇ ਇਮੀਗ੍ਰੈਂਟਸ ਆ ਉਹ ਕੰਮ ਕਰਦੇ ਨੇ, ਫਿਸ਼ਿੰਗ, ਫੋਰੈਸਟਰੀ ਅਤੇ ਫਾਰਮਿੰਗ ਦੇ ਵਿੱਚ 30% ਕੰਸਟਰਕਸ਼ਨ ਵਰਕਰ ਦੇ ਵਿੱਚ, ਤੇ 24% ਜਿਹੜੇ ਸਰਵਿਸ ਵਰਕਰਸ ਆ ਉਹ ਜਿਹੜੇ ਇਮੀਗ੍ਰੈਂਟਸ ਨੇ। ਤੇ ਕਹਿੰਦੇ ਵੀ ਹਰ ਇੱਕ ਇੰਡਸਟਰੀ ਦੇ ਵਿੱਚ ਇਮੀਗ੍ਰੈਂਟ ਜਿਹੜੇ ਵਰਕਰਸ ਆ ਉਹਨਾਂ ਦਾ ਲਾਸ ਜਿਹੜਾ ਆ ਉਹ ਦੇਖਿਆ ਗਿਆ ਆ। ਸੋ ਟਰੰਪ ਹੁਣਾਂ ਨੇ ਕੈਂਪੇਨ ਕੀਤਾ ਸੀਗਾ ਵੀ ਮਿਲੀਅਨਸ ਆਫ ਲੋਕਾਂ ਨੂੰ ਹਰ ਸਾਲ ਉਹ ਇੱਥੋਂ ਡਿਪੋਰਟ ਕਰਨਗੇ, ਜਾਂ ਓਵਰਆਲ ਮਿਲੀਅਨਸ ਆਫ ਲੋਕਾਂ ਨੂੰ ਡਿਪੋਰਟ ਕਰਨਗੇ ਜਿਹੜੇ ਯੂਐਸ ਦੇ ਵਿੱਚ ਇਲੀਗਲੀ ਹੈਗੇ ਆ। ਤੇ ਉਹਨਾਂ ਨੇ ਕਿਹਾ ਸੀਗਾ ਵੀ ਸਾਡੀ ਜਿਹੜੀ ਡੈਪੂਟੇਸ਼ਨ ਦੇ ਜਿਹੜੇ ਐਫਰਟ ਆ ਉਹ ਪਹਿਲੋਂ ਡੇਂਜਰਸ ਕ੍ਰਿਮੀਨਲਸ ਦੇ ਉੱਤੇ ਜਿਹੜੇ ਫੋਕਸਡ ਰਹਿਣਗੇ। ਪਰ ਜਿੱਦਾਂ ਨਿਊਜ਼ ਆ ਰਹੀਆਂ ਉਹਦੇ ਵਿੱਚ ਆਪਾਂ ਨੂੰ ਪਤਾ ਹੈ ਵੀ ਕ੍ਰਿਮੀਨਲਸ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਲੋਕ, ਇੱਥੋਂ ਤੱਕ ਕਿ ਕਈ ਮਾਮਲਿਆਂ ਵਿੱਚ ਯੂਐਸ ਸਿਟੀਜ਼ਨ ਵੀ ਜਿਹੜੇ ਇਹਨਾਂ ਨੇ ਡਿਟੇਨ ਕਰ ਲਏ ਸੀਗੇ। ਸੋ ਓਵਰਆਲ ਜਿਹੜਾ ਹਰਜੋਤ ਸਿੰਘ ਜੀ 1.2 ਮਿਲੀਅਨ ਲੋਕ ਇਸ ਟਾਈਮ ਕੰਮ ਤੇ ਕਹਿ ਸਕਦੇ ਆ ਵੀ ਉਹ ਘੱਟ ਆ ਰਹੇ ਨੇ ਜਾਂ ਨਹੀਂ ਆ ਰਹੇ। ਬਹੁਤ ਸਾਰੇ ਫਾਰਮਿੰਗ ਆਪਰੇਸ਼ਨਸ ਦੇ ਵਿੱਚ ਜਿੱਥੇ ਕਾਮਿਆਂ ਦੀ ਜ਼ਿਆਦਾ ਜ਼ਰੂਰਤ ਆ ਉੱਥੇ ਕਾਫੀ ਜ਼ਿਆਦਾ ਫਰਕ ਜਿਹੜਾ ਉਹ ਪੈ ਰਿਹਾ ਆ। ਟੈਕਸਸ ਦੇ ਵਿੱਚ ਕਾਟਨ ਫੀਲਡਸ ਹਾਰਵੈਸਟਿੰਗ ਦੇ ਲਈ ਰੈਡੀ ਆ। ਉੱਥੋਂ ਦੇ ਜਿਹੜੇ ਫਾਰਮਰ ਆ ਉਹਨਾਂ ਨੂੰ ਇਹ ਚਿੰਤਾ ਜਿਹੜੀ ਵੀ ਸਤਾ ਰਹੀ ਆ ਵੀ ਕੀ ਇਸ ਵਾਰ ਉਹਨਾਂ ਨੂੰ ਕਾਮੇ ਮਿਲ ਸਕਣਗੇ ਜਾਂ ਨਹੀਂ। ਖਾਸ ਕਰਕੇ ਉਹਨਾਂ ਸੂਬਿਆਂ ਦੇ ਵਿੱਚ ਹਰਜੋਤ ਸਿੰਘ ਜੀ ਜਿੱਥੇ ਆਪਾਂ ਨੂੰ ਪਤਾ ਹੈ ਵੀ ਇਮੀਗ੍ਰੇਸ਼ਨ ਦੀਆਂ ਰੇਟਸ ਜਾਂ ਇਮੀਗ੍ਰੇਸ਼ਨ ਨੂੰ ਲੈ ਕੇ ਜਿਹੜੀ ਸਖਤੀ ਆ ਉਹ ਜ਼ਿਆਦਾ ਆ। ਅਜੇ ਕੈਲੀਫੋਰਨੀਆ ਦੇ ਵਿੱਚ ਆਪਾਂ ਨੂੰ ਪਤਾ ਵੀ ਇਹ ਸੈਂਚੁਰੀ ਸਟੇਟ, ਸੈਂਚੁਰੀ ਸਿਟੀਜ਼, ਹੋਰ ਕਈ ਕੁਛ ਹੈਗਾ ਆ, ਪਰ ਉਸ ਦੇ ਬਾਵਜੂਦ ਵੀ ਇੱਥੇ ਕਿੰਨੀ ਜਿਹੜੀ ਛਾਪੇਮਾਰੀ ਆ ਉਹ ਚੱਲਦੀ ਹੀ ਜਿਹੜੀ ਉਹ ਰਹਿੰਦੀ ਆ। ਹਦਵਾਣੇ, ਖਰਬੂਜੇ, ਉਹਨਾਂ ਦਾ ਸੀਜ਼ਨ ਕਹਿੰਦੇ ਵੀ ਮਈ ਦੇ ਵਿੱਚ ਜਦੋਂ ਪੀਕ ਤੇ ਹੁੰਦਾ ਆ ਉਹ ਡਿਲੇ ਹੋ ਗਿਆ ਤੇ ਕਈ ਜਿਹੜੀਆਂ ਕ੍ਰੌਪਸ ਆ ਉਹ ਵੇਸਟ ਚਲੇ ਗਈਆਂ। ਸੇਮ ਜਿਹੜੀ ਹਾਲਾਤ ਕਹਿੰਦੇ ਟਮਾਟਰਾਂ ਦੇ ਜਿਹੜੇ ਫਾਰਮਰ ਆ ਉਹ ਇਸ ਟਾਈਮ ਦੱਸ ਰਹੇ ਹੈਗੇ ਆ। ਇੱਕ ਲੀਜ਼ਾ ਟੇਟ ਆ 800 ਏਕੜ ਉਹ ਸਿਟਰਸ ਫਰੂਟ, ਆਵਾਕਾਡੋ ਤੇ ਕਾਫੀ ਦੇ 8 ਰੈਂਚਸ ਜਿਹੜੀ ਉਹ ਚਲਾਉਂਦੀ ਆ। ਤੇ ਦੱਸ ਰਹੀ ਆ ਵੀ ਕੰਟਰੈਕਟਰ ਜਿਹੜੇ ਉਹ ਕਰਦੇ ਆ ਉਹ ਡੇ ਲੇਬਰਰਸ ਜਿਹੜੇ ਉਹ ਲੈ ਕੇ ਆਉਂਦੇ ਆ। ਤੇ ਇਸ ਵਾਰ ਕਹਿੰਦੇ ਵੀ ਬੜੇ ਔਖਾ ਹੋਇਆ ਪਿਆ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹਨਾਂ ਦੀ ਹਾਰਵੈਸਟਿੰਗ ਜਿਹੜੀ ਉਹ ਹੋਵੇ। ਉਹ ਸਿੱਧਾ ਜਿਹੜਾ ਉਹ ਨਾਮ ਨਹੀਂ ਲੈਣਾ ਚਾਹੁੰਦੇ ਪ੍ਰਸ਼ਾਸਨ ਦਾ, ਪਰ ਮੁਸ਼ਕਿਲਾਂ ਜਿਹੜੀਆਂ ਉਹਨਾਂ ਨੂੰ ਜ਼ਰੂਰ ਕਹਿੰਦੇ ਵੀ ਉਸ ਦਾ ਸਾਹਮਣਾ ਇਸ ਮੌਕੇ ਜਿਹੜਾ ਉਹ ਕਰਨਾ ਪੈ ਰਿਹਾ ਹੈਗਾ ਆ। ਸੋ ਕਾਫੀ ਜਿਹੜੀ ਇਸ ਟਾਈਮ ਫਿਕਰਮੰਦੀ ਖਾਸ ਕਰਕੇ ਲੇਬਰ ਨੂੰ ਲੈ ਕੇ, ਲੇਬਰ ਫੋਰਸ ਨੂੰ ਲੈ ਕੇ ਬਣੀ ਪਈ ਹੈਗੀ ਆ। ਅਗਲੀ ਖਬਰ